ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 4 ਤਰੀਕ ਆ ਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਦਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਵੋਟੇ ਰਾਮਾ ਔਨ ਆਈਸ ਫੰਡਿੰਗ ਜੋ ਡੈਮੋਕ੍ਰੇਟਸ ਆ ਉਹਨਾਂ ਨੇ ਰਿਜੈਕਟ ਕਰ ਦਿੱਤੀ ਆ ਮੂਵ ਟੂ ਬੈਨ DOJ ਫੰਡ। ਸੋ ਰਿਪਬਲਿਕਨਸ ਪੁਸ਼ ਕਰ ਰਹੇ ਆ ਘੱਟੋ ਘੱਟ $70 ਬਿਲੀਅਨ ਦਾ ਪੈਕੇਜ ਜਿਸ ਦੇ ਨਾਲ ਇਮੀਗ੍ਰੇਸ਼ਨ, ਕਸਟਮ ਐਨਫੋਰਸਮੈਂਟ ਤੇ ਬਾਰਡਰ ਪੈਟਰੋਲ ਨੂੰ ਜਿਹੜਾ ਫੰਡ ਕੀਤਾ ਜਾ ਸਕੇ। ਸੋ ਉਹਦੇ ਸੰਬੰਧ ਦੇ ਵਿੱਚ ਜੋ ਡੈਮੋਕ੍ਰੇਟਸ ਆ ਉਹ ਸਾਥ ਨਹੀਂ ਦੇ ਰਹੇ ਹੈਗੇ। ਸੋ ਇਹ ਫੰਡ ਜਿਹੜਾ ਡੈਮੋਕ੍ਰੇਟਸ ਨੇ ਵੱਲੋਂ ਜਦੋਂ ਵੋਟਿੰਗ ਪਾਈ ਗਈ 49 ਤੋਂ 50 ਵੋਟਸ ਚਾਹੀਦੀਆਂ ਹੈਗੀਆਂ ਅਮੈਂਡਮੈਂਟ ਦੇ ਲਈ ਤੇ ਹਜੇ ਤੱਕ ਇਹ ਨਹੀਂ ਪਤਾ ਵੀ ਰਿਪਬਲਿਕਨ ਵਾਲੇ ਜਿਹੜੇ ਆ, ਖਾਸ ਕਰਕੇ 3 ਰਿਪਬਲਿਕਨ, ਸੈਨੇਟਰ ਸੂਜ਼ਨ ਕਾਲਿਨਸ ਮੇਨ ਤੋਂ ਤੇ ਜੌਨ ਹਸਟਡ ਓਹਾਇਓ ਤੋਂ ਤੇ ਡੈਨ ਸੁਲੀਵਨ ਅਲਾਸਕਾ ਤੋਂ, ਉਹ ਡੈਮੋਕ੍ਰੇਟ ਦਾ ਸਾਥ ਦਿੰਦੇ ਆ ਜਾਂ ਰਿਪਬਲਿਕਨ ਦਾ ਸਾਥ ਦਿੰਦੇ ਹੈਗੇ ਆ। ਪਰ ਇਹਦੇ ਉੱਤੇ ਜਿਹੜੀ ਆ ਵੋਟਿੰਗ ਬਹੁਤ ਛੇਤੀ ਹੋਣ ਜਾ ਰਹੀ ਹੈਗੀ ਜੀ। ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਵੀ ਵਾਰ ਪਾਵਰਸ ਰੈਜੂਲੇਸ਼ਨ ਦੇ ਨਾਲ ਹੀ ਜੁੜੀ ਹੋਈ ਆ ਤੇ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਜੰਗੀ ਸ਼ਕਤੀਆਂ ਦੇ ਜਿਹੜੇ ਅਜਿਹੇ ਮਤੇ ਨੂੰ ਮਨਜ਼ੂਰੀ ਦਿੱਤੀ ਹੈ ਜਿਹਦੇ ਵਿੱਚ ਜੋ ਈਰਾਨ ਦੇ ਵਿਰੁੱਧ ਜਿਹੜੀ ਅਮਰੀਕੀ ਫੌਜੀ ਕਾਰਵਾਈ ਨੂੰ ਰੋਕੂਗਾ। ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣੌਤੀ ਦਿੰਦਿਆਂ ਕੁਝ ਰਿਪਬਲਿਕਨਾਂ ਨੇ 3 ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਡੈਮੋਕ੍ਰੇਟਾਂ ਦਾ ਸਾਥ ਦਿੱਤਾ ਹੈ। ਇਸ ਜੰਗ ਨੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਕਹਿੰਦੇ ਸਿਆਸਤ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹਾਊਸ ਦੇ ਸਪੀਕਰ ਮਾਈਕ ਜੌਨਸਨ ਨੇ ਅਜਿਹੇ ਨਤੀਜੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜੋ ਜੰਗ ਦੇ ਵੱਧ ਰਹੇ ਵਿਰੋਧ ਨੂੰ ਦਰਸਾਉਂਦਾ ਹੋਵੇ। ਉਹਨਾਂ ਨੇ 2 ਹਫ਼ਤੇ ਪਹਿਲਾਂ ਸਦਨ ਦੀ ਜਿਹੜੀ ਕਾਰਵਾਈ ਉਹਨੂੰ ਅਚਾਨਕ ਬੰਦ ਕਰ ਦਿੱਤਾ ਸੀ ਜਦੋਂ ਜੰਗੀ ਸ਼ਕਤੀਆਂ ਦਾ ਮਤਾ ਪਾਸ ਹੋਣ ਦੇ ਨੇੜੇ ਬਿਲਕੁਲ ਸੀਗਾ। ਤੇ ਜਿਵੇਂ ਜਿਵੇਂ ਸੰਘਰਸ਼ ਲੰਮਾ ਹੋ ਰਿਹਾ, ਟਰੰਪ ਇਸ ਤੇ ਜਲਦੀ ਹੱਲ ਦੇ ਲਈ ਗੱਲਬਾਤ ਕਰਨ ਦੇ ਵਿੱਚ ਸੰਘਰਸ਼ ਕਰ ਰਹੇ ਨੇ ਤਾਂ ਕਿ ਨਾਰਾਜ਼ਗੀ ਜਿਹੜੀ ਆ ਉਹ ਹੋਰ ਨਾ ਵਧੇ। ਸੋ ਹੁਣ ਦੱਸਦੇ ਆ ਕਿ ਜਿਹੜੇ ਹਾਊਸ ਡੈਮੋਕ੍ਰੈਟਿਕ ਲੀਡਰ ਨੇ ਹਾਕੀਮ ਜੈਫਰੀਜ਼, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਆਪਣੀ ਮਰਜ਼ੀ ਦੇ ਨਾਲ ਸ਼ੁਰੂ ਕੀਤੀ ਗਈ ਇਸ ਲਾਪਰਵਾਹ ਅਤੇ ਮਹਿੰਗੀ ਜੰਗ ਦਾ ਜਿਹੜਾ ਸਿੱਟਾ ਉਹ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਤੇ ਇਹਦਾ ਅੱਜ ਹੀ ਖਾਤਮਾ ਹੋਣਾ ਚਾਹੀਦਾ। ਨਾਲ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਆਪਣੇ ਨਾਲ ਸ਼ਾਮਲ ਹੋਣ ਦੇ ਲਈ ਕੁਝ ਰਿਪਬਲਿਕਨਾਂ ਦੀ ਲੋੜ ਹੈ ਤਾਂ ਕਿ ਅਸੀਂ ਆਪਣੀ ਮਰਜ਼ੀ ਤੇ ਲਾਪਰਵਾਹ ਤੇ ਮਹਿੰਗੀ ਜੰਗ ਨੂੰ ਖਤਮ ਕਰ ਸਕੀਏ। ਉਹ ਕਹਿੰਦੇ ਕਿ ਅਜਿਹੀ ਜੰਗ ਜਿਸ ਦੇ ਨਾਲ ਅਮਰੀਕੀ ਜਿਹੜੇ ਟੈਕਸ ਪੇਅਰ ਆ ਉਹਨਾਂ ਨੂੰ ਘੱਟੋ ਘੱਟ $100 ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਜੋ ਕਿ ਗੈਰ ਮਾਮੂਲੀ ਹੈ ਤੇ ਇਸ ਨੇ ਸਾਡੇ ਦੇਸ਼ ਨੂੰ ਈਰਾਨ ਦੇ ਮੁਕਾਬਲੇ ਕਮਜ਼ੋਰ ਸਥਿਤੀ ਦੇ ਵਿੱਚ ਉਹ ਕਹਿੰਦੇ ਵੀ ਛੱਡ ਦਿੱਤਾ। ਸੋ ਅਮਰੀਕੀ ਸਿਆਸਤ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਖਾਸੀ ਭਖੀ ਹੋਈ ਆ ਜੀ। ਅਗਲੀ ਖਬਰ ਵੱਲ ਚਲੀਏ। ਸਾਬਕਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੌਨ ਬੋਲਟਨ ਉਹਨਾਂ ਨੇ ਗਿਲਟੀ ਪਲੀ ਕਰ ਲਿਆ ਆ, ਖਾਸ ਕਰਕੇ ਕਲਾਸੀਫਾਈਡ ਇਨਫੋਰਮੇਸ਼ਨ ਦੇ ਸੰਬੰਧ ਦੇ ਵਿੱਚ। ਅਥਾਰਟੀਜ਼ ਨੇ ਉਹਦੇ ਘਰ ਨੂੰ ਜਿਹੜਾ ਆ ਰੇਡ ਕੀਤਾ ਸੀ ਅਗਸਤ 2025 ਚ, ਜਿੱਥੋਂ ਕਿ ਉਹਨਾਂ ਨੇ ਜੋ ਕਲਾਸੀਫਾਈਡ ਇਨਫੋਰਮੇਸ਼ਨ ਸੀ ਉਹ ਕਲੈਕਟ ਕੀਤੀ ਸੀ। ਆਪਣੇ ਘਰ ਦੇ ਵਿੱਚ ਉਹ ਨਹੀਂ ਲਿਜਾ ਸਕਦੇ ਸੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਅਥਾਰਟੀਜ਼ ਨੇ ਅਗਸਤ ਮਹੀਨੇ 'ਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ, ਰੇਡ ਕੀਤਾ ਸੀ ਤੇ ਇੰਡਾਈਟ ਅਕਤੂਬਰ ਮਹੀਨੇ ਦੇ ਵਿੱਚ ਕੀਤਾ ਹੈਗਾ। ਸੋ ਉਸ ਸੰਬੰਧ ਦੇ ਵਿੱਚ ਕਹਿੰਦੇ ਵੀ $2.5 ਮਿਲੀਅਨ ਦਾ ਜਿਹੜਾ ਫਾਈਨ ਹੋਊਗਾ
ਤੇ ਉਸ ਤੋਂ ਬਾਅਦ ਉਹ ਜਿਹੜੀ ਆਪਣੀ ਜੇਲ੍ਹ ਟਰਮ ਆ ਉਹ ਬਚਾ ਸਕਦੇ ਹੈਗੇ ਆ। ਤੇ ਨਹੀਂ ਤਾਂ 5 ਸਾਲਾਂ ਦੀ ਜਿਹੜੀ ਸਜ਼ਾ ਆ ਉਹਨਾਂ ਨੂੰ ਹੋ ਸਕਦੀ ਹੈਗੀ ਆ ਜੱਜ ਵੱਲੋਂ। ਸੋ ਉਹਨਾਂ ਨੇ ਲੱਗਦਾ ਡੀਲ ਬਣਾ ਲਈ ਆ, 2.5 ਮਿਲੀਅਨ 2.25 ਮਿਲੀਅਨ ਜਿਹੜਾ ਫਾਈਨ ਦੇ ਕੇ ਸੋ ਉਹ ਜੇਲ੍ਹ ਤੋਂ ਬਚ ਜਾਣਗੇ। ਜੀ। ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਜਿਹੜੇ ਇਲੈਕਸ਼ਨਸ ਹੋ ਰਹੇ ਨੇ ਉਹਨਾਂ ਨੂੰ ਲੈ ਕੇ ਵੋਟ ਕਾਊਂਟ ਜਿਹੜਾ ਸਲੋ ਆ ਉਸ ਮਾਮਲੇ ਦੇ ਬਾਰੇ ਆ। ਕੈਲੀਫੋਰਨੀਆ ਪ੍ਰਾਇਮਰੀ ਚੋਣਾਂ ਦੀ ਵੋਟਾਂ ਦੀ ਗਿਣਤੀ ਕਹਿੰਦੇ ਬਹੁਤ ਹੌਲੀ ਚੱਲ ਰਹੀ ਹੈ, ਜਿਸ ਕਰਕੇ ਗਵਰਨਰ ਅਤੇ ਖਾਸ ਕਰਕੇ ਲਾਸ ਐਂਜਲਸ ਦੇ ਮੇਅਰ ਦੀਆਂ ਜਿਹੜੀਆਂ ਰੇਸਾਂ ਸੀਗੀਆਂ ਉਹਦੇ ਅੰਤਮ ਨਤੀਜੇ ਹਲੇ ਤੱਕ ਵੀ ਜਿਹੜੇ ਸਪਸ਼ਟ ਆ ਉਹ ਨਹੀਂ ਹੋ ਸਕੇ। ਕੈਲੀਫੋਰਨੀਆ ਦੇ ਅਗਲੇ ਗਵਰਨਰ ਦੀ ਜਿਹੜੀ ਚੋਣ ਦੇ ਲਈ ਮੁਕਾਬਲਾ ਕਾਫੀ ਦਿਲਚਸਪ ਬਣਿਆ ਹੋਇਆ ਹੈ। ਨਵੰਬਰ ਦੇ ਵਿੱਚ ਜਿਹੜੀ ਇਹ ਚੋਣ ਹੋਣੀ ਹੈ ਉਹਦੇ ਵਿੱਚ ਰਨ ਆਫ ਦੇ ਲਈ 2 ਚੋਟੀ ਦੇ ਉਮੀਦਵਾਰ ਅੱਗੇ ਜਾਣਗੇ। ਸਟੀਵ ਹਿਲਟਨ ਇਸ ਟਾਈਮ 27.22 ਵੋਟਾਂ 14,90,806 ਵੋਟਾਂ ਦੇ ਨਾਲ ਸਭ ਤੋਂ ਅੱਗੇ ਨੇ। ਹਾਵੀਅਰ ਬਸੇਰਾ ਡੈਮੋਕ੍ਰੇਟਾਂ ਤੋਂ ਨੇ ਤੇ ਉਹ 25.9191 14,19,144 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ। ਟੌਮ ਸਟੇਅਰ ਨੇ ਇਹਨਾਂ ਨੂੰ ਜਿਹੜੀ ਟੱਕਰ ਦੇਣ ਦੀ ਕੋਸ਼ਿਸ਼ ਖਾਸੀ ਕੀਤੀ ਹੈ ਤੇ ਉਹ 20% ਵੋਟਾਂ ਦੇ ਨਾਲ ਤੀਜੇ ਨੰਬਰ ਤੇ ਨੇ ਤੇ ਬਸੇਰਾ ਤੋਂ ਲਗਭਗ 6.6% ਜਿਹੜਾ ਫੀਸਦੀ ਉਹ ਪਿੱਛੇ ਕਹੇ ਜਾ ਸਕਦੇ ਨੇ। ਹਾਵੀਅਰ ਬਸੇਰਾ ਤੇ ਸਟੀਵ ਹਿਲਟਨ ਦੇ ਵਿੱਚ ਹੀ ਮੰਨਿਆ ਜਾ ਰਿਹਾ ਵੀ ਜਿਹੜੀ ਇਹ ਨਵੰਬਰ ਦੇ ਵਿੱਚ ਹੋਣ ਵਾਲੀ ਜਿਹੜੀ ਚੋਣ ਹੈ ਉਹ ਉਹਦੇ ਵਿੱਚ ਮੁੱਖ ਮੁਕਾਬਲਾ ਹੋਊਗਾ। ਕੈਲੀਫੋਰਨੀਆ ਖਾਸੇ ਟਾਈਮ ਤੋਂ ਜਿਹੜੀ ਸਟੇਟ ਆ ਡੈਮੋਕ੍ਰੇਟ ਕਹੀ ਜਾਂਦੀ ਹੈ ਤੇ ਜੇਕਰ ਹਾਵੀਅਰ ਬਸੇਰਾ ਤੇ ਸਟੀਵ ਹਿਲਟਨ ਦੇ ਵਿੱਚ ਇਹ ਮੁਕਾਬਲਾ ਹੋਊਗਾ ਤਾਂ ਕਾਫੀ ਦਿਲਚਸਪ ਤੇ ਕਾਫੀ ਫਸਵਾਂ ਮੁਕਾਬਲਾ ਹੋਣ ਦੇ ਵੀ ਜਿਹੜੇ ਸਿਆਸੀ ਮਾਹਰ ਨੇ ਉਹ ਕਿਆਸ ਰਾਈ ਲਾ ਰਹੇ ਨੇ। ਲਾਸ ਐਂਜਲਸ ਦੀ ਜੇਕਰ ਗੱਲ ਕਰੀਏ ਤਾਂ ਲਾਸ ਐਂਜਲਸ ਦੇ ਮੇਅਰ ਦੀ ਚੋਣ ਦੇ ਵਿੱਚ ਹਲੇ ਵੀ ਚੋਟੀ ਦੇ 2 ਉਮੀਦਵਾਰ ਜਿਹੜੇ ਨੇ ਉਹ ਨਵੰਬਰ ਦੀਆਂ ਚੋਣਾਂ ਦੇ ਵਿੱਚ ਆਮੋ ਸਾਹਮਣੇ ਹੋਣਗੇ। ਕੈਰਨ ਬਾਸ ਜਿਹੜੇ ਕਿ ਮੌਜੂਦਾ ਮੇਅਰ ਨੇ 35.08 ਵੋਟਾਂ, ਉਹਨਾਂ ਨੂੰ ਲਗਭਗ 1,95,000 ਵੋਟਾਂ ਪਈਆਂ ਨੇ, ਪਹਿਲੇ ਨੰਬਰ ਤੇ ਨੇ। ਦੂਜੇ ਨੰਬਰ ਤੇ ਨੇ ਸਪੈਂਸਰ ਪ੍ਰੈਟ ਜਿਹੜੇ ਕਿ 29.35 ਵੋਟਾਂ ਦੇ ਨਾਲ ਅੱਗੇ ਨੇ ਤੇ ਉਹਨਾਂ ਨੂੰ ਤਕਰੀਬਨ 1,63,000 ਜਿਹੜੀਆਂ ਵੋਟਾਂ ਨੇ ਉਹ ਪਈਆਂ ਨੇ। ਤੇ ਨਿਤਿਆ ਰਮਨ ਤੀਜੇ ਨੰਬਰ ਤੇ ਆ ਚੁੱਕੇ ਨੇ, ਉਹਨਾਂ ਨੂੰ ਸਿਰਫ 23.42 ਜਿਹੜੀਆਂ ਫੀਸਦੀ ਵੋਟਾਂ ਨੇ ਉਹੀ ਪੈ ਸਕੀਆਂ ਨੇ। ਸੋ ਦੇਰੀ ਦਾ ਜਿਹੜਾ ਕਾਰਨ ਆ ਉਹ ਇਹ ਵੀ ਆ ਵੀ ਚੋਣ ਵਾਲੇ ਦਿਨ ਜਿਹੜੇ ਮੇਲ ਇਨ ਬੈਲਟ ਆ ਉਹ ਜਮ੍ਹਾਂ ਕਰਾਉਣ ਦੀ ਇਜਾਜ਼ਤ ਹੁੰਦੀ ਹੈ ਤੇ ਮਾਹਰਾਂ ਦੇ ਮੁਤਾਬਕ ਇਹਨਾਂ ਬੈਲਟਾਂ ਤੇ ਕੀਤੇ ਗਏ ਜਿਹੜੇ ਦਸਤਖਤ ਹੈ ਉਹਨਾਂ ਦੀ ਕਾਨੂੰਨੀ ਤੌਰ ਤੇ ਜਾਂਚ ਕਰਨੀ ਪੈਂਦੀ ਹੈ, ਜਿਸ ਕਰਕੇ ਪੂਰੀ ਗਿਣਤੀ ਹੋਣ ਦੇ ਵਿੱਚ ਕਈ ਹਫ਼ਤੇ ਜਾਂ ਦਿਨ ਵੀ ਲੱਗ ਜਾਂਦੇ ਆ। ਤੇ ਇਹ ਆਮ ਪ੍ਰਕਿਰਿਆ ਕਹਿੰਦੇ ਵੀ ਜਿਹੜੀ ਜਿਹਨੂੰ ਪੂਰਾ ਕੀਤਾ ਬਿਨਾਂ ਇਹ ਜਿਹੜੀ ਗਿਣਤੀ ਉਹ ਪੂਰੀ ਨਹੀਂ ਮੰਨੀ ਜਾਂਦੀ। ਤੇ ਡੋਨਾਲਡ ਟਰੰਪ ਦਾ ਦੋਸ਼ ਇਹ ਆ ਵੀ ਉਹ ਡੈਮੋਕ੍ਰੇਟਸ ਤੇ ਦੋਸ਼ ਲਾ ਰਹੇ ਨੇ ਵੀ ਉਹ ਚੋਣਾਂ ਦੇ ਵਿੱਚ ਕਿਤੇ ਧਾਂਦਲੀ ਕਰ ਰਹੇ ਨੇ। ਉਹਨਾਂ ਦਾ ਕਹਿਣਾ ਵੀ ਡੈਮੋਕ੍ਰੇਟਸ ਉਹਨਾਂ ਦੇ ਪਸੰਦੀਦਾ ਉਮੀਦਵਾਰਾਂ ਹਿਲਟਨ ਅਤੇ ਪ੍ਰੈਟ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਹੁਣ ਉਹਨਾਂ ਨੇ ਇਸ ਮਾਮਲੇ ਦੇ ਵਿੱਚ DOJ ਤੱਕ ਵੀ ਪਹੁੰਚ ਕੀਤੀ ਹੈ ਵੀ DOJ ਨੂੰ ਵੀ ਕਿਹਾ ਵੀ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾਵੇ। ਦੂਜੇ ਪਾਸੇ ਗਵਰਨਰ ਨਿਊਸਮ ਨੇ ਇਸ ਮਾਮਲੇ ਦੇ ਵਿੱਚ ਆਪਣੀ ਸਰਕਾਰ ਦਾ ਬਚਾਅ ਕੀਤਾ। ਜੀ, ਕੈਲੀਫੋਰਨੀਆ ਦੇ ਵਿੱਚ ਜਿਹੜੇ ਪ੍ਰਾਇਮਰੀ ਇਲੈਕਸ਼ਨ ਰਿਜ਼ਲਟ ਆ ਹਾਵੀਅਰ ਬਸੇਰਾ ਤੇ ਹਿਲਟਨ ਨੈਕ ਟੂ ਨੈਕ ਆ ਜਿਹੜੇ ਰਿਜ਼ਲਟਸ ਹੁਣ ਤੱਕ ਆਏ ਹੈਗੇ ਆ। ਲਾਸ ਐਂਜਲਸ ਦੀ ਮੇਅਰ ਦੀ ਰੇਸ ਕੈਰਨ ਬਾਸ ਤੇ ਸਪੈਂਸਰ ਪ੍ਰੈਟ ਇਹਨਾਂ ਨੇ ਲੀਡ ਲਈ ਹੈਗੀ ਆ। ਨਿਥਿਆ ਰਮਨ ਤੀਜੇ ਨੰਬਰ ਤੇ ਇਸ ਟਾਈਮ ਤੇ ਜਾ ਰਹੀ ਆ। ਅਜੇ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਇਲੈਕਸ਼ਨ ਦੇ ਰਿਜ਼ਲਟਸ ਆ ਕਈ ਦਿਨ ਤੱਕ ਵੀ ਲੱਗ ਸਕਦੇ ਆ ਡਿਸਾਈਡ ਹੋਣ ਨੂੰ, ਤੇ ਕਿਉਂਕਿ ਮਾਰਜਨ ਕਈ ਜਗ੍ਹਾ ਦੇ ਉੱਤੇ ਬੜਾ ਘੱਟ ਹੈਗਾ ਆ। ਹਾਵੀਅਰ ਬਸੇਰੇ ਦੇ ਚਾਂਸ ਕੈਲੀਫੋਰਨੀਆ 'ਚ ਕਾਫੀ ਜ਼ਿਆਦਾ ਜਿਹੜੇ ਲੱਗ ਰਹੇ ਹੈਗੇ ਆ। ਸਪੈਂਸਰ ਪ੍ਰੈਟ ਜੋ ਆ ਉਹ ਡ੍ਰੌਪ ਆਊਟ ਕਰ ਗਿਆ ਜਦੋਂ ਇਲੈਕਸ਼ਨ ਰਿਜ਼ਲਟ ਆਏ ਆ। ਪੈਟ ਜੋ ਮਹਾਨ ਆ ਉਹਨਾਂ ਨੇ ਵੀ ਆਪਣੀ ਜਿਹੜੀ ਹਾਰ ਆ ਉਹ ਮੰਨ ਲਈ ਹੈਗੀ ਆ। ਤੇ ਜਿੰਨਾ ਕੁ ਡਾਟਾ ਹੁਣ ਆਇਆ ਕਹਿੰਦੇ ਵੀ ਲੈਸ ਦੈਨ 0.25% ਕੈਲੀਫੋਰਨੀਆ ਨੇ ਵੋਟ ਪਾਈ ਆ। 25% ਤੋਂ ਘੱਟ ਜਿਹੜੇ 100 ਦੇ ਵਿੱਚੋਂ 25% ਤੋਂ ਘੱਟ ਆ ਵੋਟਰ ਜਿਹੜੇ ਸਿਟੀਜ਼ਨ ਸੀ, ਰਜਿਸਟਰਡ ਵੋਟਰ ਸੀ ਜਿਨ੍ਹਾਂ ਨੇ ਵੋਟ ਪਾਈ ਆ। ਸੋ ਇੱਥੋਂ ਦੇਖ ਲਓ ਵੀ ਕਈ ਵਾਰ ਕਹਿੰਦੇ ਵੀ ਡੈਮੋਕ੍ਰੇਸੀ ਬਹੁਤ ਵਧੀਆ ਚੀਜ਼ ਆ। ਜੇ 25% ਵੋਟ ਪਾਉਗੇ ਉਹ 25% ਫਿਰ ਉਹਨਾਂ ਚੋਂ ਇਲੈਕਟ ਕਰੂਗੇ, ਮੇਬੀ ਹਾਫ ਐਂਡ ਹਾਫ 12-13% ਵੋਟ ਪਾਉਣ ਵਾਲੇ ਲੋਕ ਆਪਣੀ ਪਸੰਦੀਦਾ ਲੀਡਰ ਜਿਹੜਾ ਆ ਉਹ ਤੁਹਾਡੇ ਸਿਰ ਦੇ ਉੱਤੇ ਬਿਠਾ ਦੇਣਗੇ। ਸੋ ਇਸ ਕਰਕੇ ਵੋਟ ਪਾਣੀ ਬਹੁਤ ਜ਼ਰੂਰੀ ਆ। ਆਪਾਂ ਤਾਂ ਪੰਜਾਬੀ ਰੇਡੀਓ ਤੋਂ ਪਹਿਲੇ ਦਿਨ ਤੋਂ ਹੀ ਇਹ ਰੌਲਾ ਪਾ ਕੇ ਕਹਿ ਰਹੇ ਆ, ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਬਿਲੋਂਗ ਕਰੋ, ਇੰਡੀਪੈਂਡੈਂਟ ਆ, ਡੈਮੋਕ੍ਰੇਟ ਆ, ਰਿਪਬਲਿਕਨ ਆ, ਵੋਟ ਜ਼ਰੂਰ ਪਾਉਣੀ ਚਾਹੀਦੀ ਹੈਗੀ। ਜੀ ਬਿਲਕੁਲ ਬਿਲਕੁਲ, ਵੋਟ ਦਾ ਜਿਹੜਾ ਇਸਤੇਮਾਲ ਆ ਜ਼ਰੂਰ ਕਰਨਾ ਚਾਹੀਦਾ। ਅਗਲੀ ਜਿਹੜੀ ਖਬਰ ਆ ਉਹ ਕੈਨੇਡਾ ਤੋਂ ਆ ਰਹੀ ਹੈ। ਇਸ ਟਾਈਮ ਦੀ ਬੜੀ ਵੱਡੀ ਖਬਰ ਹੈ। ਸਰੀ ਸ਼ਹਿਰ ਦੇ ਵਿੱਚ ਲੰਘੇ ਦਿਨੀ ਜਿਹੜੀ ਆ ਉਹ ਫਰੌਤੀ ਦੀਆਂ ਕਾਲਾਂ ਤੇ ਗੋਲੀਬਾਰੀ ਦੇ ਮਾਮਲਿਆਂ ਦੀ ਜਿਹੜੀ ਜਾਂਚ ਉਹ ਚੱਲ ਰਹੀ ਹੈ ਤੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਦਰਮਿਆਨ ਜਿਹੜਾ ਸਰੀ ਦਾ ਪੁਲਿਸ ਮੁਖੀ ਅਤੇ ਪੁਲਿਸ ਬੋਰਡ ਦਾ ਚੇਅਰਮੈਨ ਆ ਉਹਨਾਂ ਨੇ ਅਹੁਦੇ ਛੱਡ ਦਿੱਤੇ ਆ। ਪੁਲਿਸ ਮੁਖੀ ਨਾਰਮਲ ਪੈਂਸਕੀ ਤੇ ਪੁਲਿਸ ਬੋਰਡ ਦੇ ਚੇਅਰਮੈਨ ਜਿਹੜੇ ਹਾਰਲੇ ਚੈਪਲ ਉਹਨਾਂ ਨੇ ਦੋਸ਼ ਲਾਏ ਆ ਕਿ ਬਾਹਰੀ ਦਖਲਾ, ਬਹੁਤ ਜ਼ਿਆਦਾ ਦਖਲਾ ਤੇ ਇਸ ਕਰਕੇ ਇਮਾਨਦਾਰੀ ਦੇ ਨਾਲ ਉਹ ਆਪਣੀ ਨੌਕਰੀ ਨਹੀਂ ਕਰ ਸਕਦੇ ਤੇ ਇਸ ਕਰਕੇ ਉਹ ਸਮਰੱਥ ਨੇ। ਦੋਵਾਂ ਨੂੰ ਹੁਣ ਸਤੰਬਰ 2020 ਦੇ ਵਿੱਚ ਤਤਕਾਲੀ ਮੇਅਰ ਡੱਗ ਮਕੱਲਮ ਦੀ
ਸਰਪ੍ਰਸਤੀ ਦੇ ਹੇਠ ਨਿਯੁਕਤ ਕੀਤਾ ਗਿਆ ਸੀਗਾ ਤੇ ਜਿਵੇਂ ਇਹ ਪੁਲਿਸ ਅਧਿਕਾਰੀਆਂ ਨੇ ਕਿਹਾ ਵੀ ਸਾਨੂੰ ਜਿਹੜੀ ਬਾਹਰੀ ਦਖਲ ਹੈ ਤੇ ਇਸ ਕਰਕੇ ਅਸੀਂ ਇਮਾਨਦਾਰੀ ਦੇ ਨਾਲ ਆਪਣੀ ਜੌਬ ਨਹੀਂ ਕਰ ਸਕਦੇ। ਜਦੋਂ ਇਹਨਾਂ ਨੇ ਅਹੁਦਾ ਛੱਡਿਆ ਤਾਂ ਜਾਣਕਾਰੀ ਮਿਲਦੇ ਹੀ ਲੋਕਾਂ ਨੂੰ ਆਪਣੀ ਸੁਰੱਖਿਆ ਦਾ ਜਿਹੜਾ ਉਹ ਖਤਰਾ ਉਹ ਸਤਾਉਣ ਲੱਗਿਆ। ਉਪ ਪੁਲਿਸ ਮੁਖੀ ਨੇ ਕਹਿੰਦੇ ਆਰਜ਼ੀ ਤੌਰ ਤੇ ਨਵੀਂ ਜ਼ਿੰਮੇਵਾਰੀ ਸੰਭਾਲੀ ਹੈ, ਪਰ ਕਹਿੰਦੇ ਕਿ ਸਰੀ ਦੇ ਲੋਕ ਨੇ ਜਿਹੜੇ ਉਹ ਲਪਿੰਸਕੀ ਦੇ ਖਾਸ ਤੌਰ ਤੇ ਨੋਰਮਲ ਲਪਿੰਸਕੀ ਦੇ ਜਾਣ ਤੋਂ ਖਾਸੇ ਨਾਰਾਜ਼ ਨੇ ਤੇ ਉਹਨਾਂ ਨੇ ਇਹ ਗੱਲ ਵਾਅਦਾ ਕੀਤਾ ਸੀਗਾ ਵੀ ਡੱਗ ਮਕੱਲਮ ਨੇ 2018 ਦੀ ਇਹ ਗੱਲ ਆ, ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਕੇਂਦਰੀ ਪੁਲਿਸ ਦੀ ਥਾਂ ਤੇ ਸਰੀ ਪੁਲਿਸ ਲੈ ਕੇ ਆਵਾਂਗੇ। ਸਰੀ ਪੁਲਿਸ ਆਈ ਵੀ ਹੈ, ਬੋਰਡ ਵੀ ਬਣਿਆ, ਪਰ ਲੋਕਾਂ ਨੂੰ ਖਾਸ ਕਰਕੇ ਜਿਹੜੇ ਪੰਜਾਬੀ ਭਾਈਚਾਰੇ ਦੇ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤੇ ਸਿੱਖ ਭਾਈਚਾਰੇ ਦੇ ਨੇ, ਜਿਹੜੇ ਕਾਰੋਬਾਰੀ ਨੇ ਵੱਡੇ, ਜਿਨ੍ਹਾਂ ਨੇ ਬੜੀਆਂ ਮਿਹਨਤਾਂ ਦੇ ਨਾਲ ਆਪਣੇ ਕਾਰੋਬਾਰ ਖੜੇ ਕੀਤੇ ਨੇ, ਪਰ ਉਹਨਾਂ ਨੂੰ ਹੁਣ ਫਰੌਤੀ ਦੀਆਂ ਕਾਲਾਂ ਆ ਰਹੀਆਂ ਨੇ। ਕਈਆਂ ਦੇ ਘਰਾਂ ਉੱਤੇ ਗੋਲੀਆਂ ਚੱਲੀਆਂ ਨੇ ਤੇ ਕਈਆਂ ਨੂੰ ਫਰੌਤੀ ਦੀਆਂ ਕਾਲਾਂ ਆਈਆਂ ਨੇ, ਕਈਆਂ ਨੇ ਆਪਣੀਆਂ ਜਾਨਾਂ ਵੀ ਗਵਾ ਲਈਆਂ ਨੇ। ਸੋ ਸਰੀ ਇਸ ਟਾਈਮ ਕੈਨੇਡਾ ਦੇ ਨਾਲ ਮੈਨੂੰ ਲੱਗਦਾ ਕਿ ਪੂਰੇ ਨਾਰਥ ਅਮਰੀਕਾ ਦੇ ਵਿੱਚ ਉਹਨਾਂ ਸ਼ਹਿਰਾਂ ਦੇ ਵਿੱਚ ਸ਼ੁਮਾਰ ਆ ਜਿੱਥੇ ਵਾਇਲੈਂਸ, ਹਿੰਸਾ, ਫਰੌਤੀ ਦੀਆਂ ਕਾਲਾਂ ਤੇ ਇਹ ਸਭ ਕੁਝ ਸਭ ਤੋਂ ਜ਼ਿਆਦਾ ਕਿਹਾ ਜਾ ਸਕਦਾ ਹੈ ਜੀ। ਇੱਕ ਆਬਰਨ ਯੂਨੀਵਰਸਿਟੀ ਦਾ ਸਟੂਡੈਂਟ ਹਜੇ ਵੀ ਜਾਪਾਨ ਦੇ ਵਿੱਚ ਮਿਸਿੰਗ ਹੈਗਾ ਆ ਜੀ ਉਹਦੀ ਮਦਰ ਜਿਹੜੀ ਆ ਨੈਂਸੀ ਹੇਗਨ ਬੋਥਮ, ਉਹਨਾਂ ਨੇ ਇਹ ਕਿਹਾ ਆ ਵੀ ਦਰਜਨ ਦੇ ਕਰੀਬ ਜਿਹੜੇ ਜੈਪਨੀਜ਼ ਪੁਲਿਸ ਆਫੀਸਰਸ ਆ ਉਹ ਵੇਸਟ ਹਾਈ ਮੱਡ ਜੋ ਆ ਉਸ ਏਰੀਏ ਦੇ ਵਿੱਚ ਜੋ ਉਸ ਨੂੰ ਲੱਭ ਰਹੇ ਹੈਗੇ ਆ। ਜੇਮਸ ਵੈਸਟਨ ਹੇਗਨ ਬੋਥਮ 20 ਸਾਲਾਂ ਦਾ ਆ ਤੇ ਕਹਿੰਦੇ ਵੀ ਉਹਨੂੰ ਕਿਓਟੋ ਟ੍ਰੇਨ ਸਟੇਸ਼ਨ ਤੇ ਦੇਖਿਆ ਗਿਆ ਸੀ ਫਰਾਈਡੇ ਨੂੰ ਤੇ ਉਹ ਤੋਂ ਬਾਅਦ ਉਹ ਡਿਸਅਪੀਅਰ ਹੋ ਗਿਆ। ਉਹ ਤੋਂ ਬਾਅਦ ਬਹੁਤ ਵੱਡੀ ਜਿਹੜੀ ਸਰਚ ਆ ਤੇ ਨਾਲ ਪੁਲਿਸ ਦੀ ਤੇ ਨਾਲ ਵਲੰਟੀਅਰਸ ਦੀ ਉਹ ਪਰਿਵਾਰ ਕਹਿ ਰਿਹਾ ਵੀ ਉਹਨਾਂ ਨੇ ਸ਼ੁਰੂ ਕੀਤੀ। ਉਹਦੀ ਮਾਤਾ ਜਿਹੜੀ ਆ ਨੈਂਸੀ ਹੇਗਨ ਬੋਥਮ, ਉਹਨਾਂ ਨੇ ਇਹ ਕਿਹਾ ਆ ਫੇਸਬੁੱਕ ਦੇ ਉੱਤੇ ਵੀ ਅਸੀਂ ਬਹੁਤ ਬੁਰੀ ਸਿਚੁਏਸ਼ਨ 'ਚ ਇਸ ਟਾਈਮ ਜਾ ਰਹੇ ਹਾਂ, ਬਹੁਤ ਹੀ ਜ਼ਿਆਦਾ ਸਟ੍ਰੈਸਫੁਲ ਡੇ ਹੈਗਾ ਆ ਤੇ ਉਹਨਾਂ ਦਾ ਜਿਹੜਾ ਬੱਚਾ ਆ ਉਹ 20 ਸਾਲਾਂ ਦਾ ਆ, ਵੈਸਟਨ ਹੇਗਨ ਬੋਥਮ, ਤੇ ਕਹਿੰਦੇ ਵੀ ਉਹ AI ਦੇ ਉਲਟ ਸੀਗਾ। ਸੋ ਉਹ ਇਹ ਪਤਾ ਨਹੀਂ ਹੁਣ ਇਹਦੇ ਨਾਲ ਕੋਈ ਲੈਣਾ ਦੇਣਾ ਆ ਜਾਂ ਨਹੀਂ, ਪਰ ਵੈਸਟਨ ਹਿਗਨਸ ਨੇ ਕਿਹਾ ਉਹ ਆਪਣੇ ਪੇਰੈਂਟਸ ਤੋਂ ਛੱਡ ਕੇ ਹੋਰ ਪਾਸੇ ਚਲ ਗਿਆ। ਉਹਦਾ ਖਾਸ ਕਰਕੇ ਜਿਹੜਾ ਆਰਗੂਮੈਂਟ ਚੈਟ GPT ਦੇ ਉੱਤੇ ਹੋਇਆ ਸੀ, ਇਹ ਉਹਦੀ ਮਦਰ ਨੇ NBC ਨੂੰ ਇੱਕ ਫੋਨ ਕਾਲ ਦੇ ਦੌਰਾਨ ਦੱਸਿਆ ਹੈਗਾ। ਆਬਰਨ ਯੂਨੀਵਰਸਿਟੀ ਦਾ ਜਿਹੜਾ ਸਟੂਡੈਂਟ ਆ ਇਹ ਬਾਇਓ ਸਿਸਟਮ ਇੰਜੀਨੀਅਰਿੰਗ ਦੇ ਵਿੱਚ ਮੇਜਰ ਕਰ ਰਿਹਾ ਸੀ ਤੇ ਖਾਸ ਕਰਕੇ ਸਸਟੇਨੇਬਲ ਡਿਜ਼ਾਈਨ ਤੇ ਦੁਨੀਆ ਦਾ ਜੋ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਨਾਲ ਰਿਲਾਇੰਸ ਆ ਜਿਹੜੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਆ, ਉਸ ਤੇ ਉਹ ਉਲਟ ਸੀ ਜੀ। ਅਗਲੀ ਜਿਹੜੀ ਖਬਰ ਆ ਉਹ ਔਰੇਂਜ ਕਾਉਂਟੀ ਦੇ ਵਿੱਚ ਉਸ ਕੰਪਨੀ ਦੇ ਨਾਲ ਜੁੜੀ ਹੋਈ ਹੈ ਜਿਹੜੀ ਕਿ GKN ਐਰੋਸਪੇਸ ਦੇ ਨਾਮ ਦੀ ਕੰਪਨੀ ਆ। ਇਹਦੇ ਵਿੱਚ ਇਹ ਕੈਮੀਕਲ ਲੀਕ ਦੀ ਜਿਹੜੀ ਘਟਨਾ ਵਾਪਰੀ ਸੀ। ਹੁਣ ਔਰੇਂਜ ਕਾਉਂਟੀ ਦੇ ਜਿਹੜੇ ਸਿਹਤ ਅਧਿਕਾਰੀ ਨੇ ਉਹਨਾਂ ਨੇ ਉਹ ਦਾਅਵਾ ਜਿਹੜਾ ਵਾਪਸ ਲਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਗਾਰਡਨ ਗਰੋਵ ਦੀ ਇੱਕ ਐਰੋਸਪੇਸ ਕੰਪਨੀ ਦੇ ਵਿੱਚ ਹੋਏ ਕੈਮੀਕਲ ਟੈਂਕ ਸੰਕਟ ਦੇ ਦੌਰਾਨ ਕੋਈ ਗੈਸ ਜਾਂ ਫਿਰ ਕੋਈ ਵੀ ਜਿਹੜੀ ਵੈਪਰਸ ਆ ਉਹ ਲੀਕ ਨਹੀਂ ਸੀ ਹੋਏ। ਹੁਣ ਇਹ ਬਾਹਰੀ ਸਟੋਰੇਜ ਟੈਂਕ ਦੇ ਵਿੱਚ ਰੱਖਿਆ 7000 ਗੈਲਨ ਕੈਮੀਕਲ, ਜਿਸ ਦਾ ਨਾਮ ਮੈਥਾਈਲ ਮੈਥਾਕ੍ਰਾਈਲੇਟ ਆ, ਉਹ ਗਰਮ ਹੋ ਗਿਆ ਸੀਗਾ ਤੇ ਉਹਦੇ ਵਿੱਚੋਂ ਕਰੀਬ 5 ਮਿੰਟ ਦੇ ਲਈ ਤੇਜ਼ ਧੂਆਂ ਤੇ ਗੈਸ ਨਿਕਲੀ ਸੀ। ਇਹਦੀ ਜਿਹੜੀ ਵਰਤੋਂ ਆ ਉਹ ਪਲੈਕਸੀ ਗਲਾਸ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਤੇ ਇਹਦੇ ਨਾਲ ਸੁੰਘਣ ਦੇ ਨਾਲ ਫੇਫੜਿਆਂ ਦੇ ਵਿੱਚ ਜਲਣ ਵੀ ਹੋ ਸਕਦੀ ਹੈ ਤੇ ਸਾਹ ਲੈਣ ਦੇ ਵਿੱਚ ਗੰਭੀਰ ਤਕਲੀਫ ਵੀ ਹੋ ਸਕਦੀ ਆ। ਔਰੇਂਜ ਕਾਉਂਟੀ ਦੀ ਹੈਲਥ ਆਫੀਸਰ ਨੇ ਡਾਕਟਰ ਜੀਨਾ ਚੈਂਸਿਓ ਤੇ ਉਹਨਾਂ ਨੇ ਮੈਮੋਰੀਅਲ ਡੇ ਤੇ ਕਿਹਾ ਵੀ ਉੱਥੇ ਕੋਈ ਪ੍ਰਦੂਸ਼ਣ ਜਾਂ ਫਿਰ ਲੀਕ ਨਹੀਂ ਹੋਇਆ, ਪਰ ਹੁਣ ਇਹਨਾਂ ਨੂੰ ਕਹਿਣਾ ਪਿਆ ਵੀ ਉੱਥੇ ਲੀਕ ਹੋਇਆ। ਹੁਣ ਫਾਇਰ ਵਿਭਾਗ ਤੇ ਸਟੇਟ ਰਿਪੋਰਟ ਆਈ ਆ। ਫਾਇਰ ਅਥਾਰਟੀ ਤੇ ਕੈਲੀਫੋਰਨੀਆ ਦੇ ਜਿਹੜੇ ਐਮਰਜੈਂਸੀ ਦਫ਼ਤਰ ਦੀਆਂ ਰਿਪੋਰਟਾਂ ਨੇ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਟੈਂਕ ਫੁੱਲਿਆ ਸੀਗਾ ਤੇ ਇਸ ਕਰਕੇ ਉਹਦੇ ਵਿੱਚੋਂ ਲੀਕ ਹੋਈ ਹੈ, ਜਿਸ ਕਰਕੇ 300 ਮੁਲਾਜ਼ਮਾਂ ਨੂੰ ਉੱਥੋਂ ਤੁਰੰਤ ਬਾਹਰ ਕੱਢਣਾ ਪਿਆ ਸੀਗਾ। ਹੁਣ ਲੋਕ ਇਹ ਸਵਾਲ ਚੁੱਕ ਰਹੇ ਨੇ ਕਿ ਬਈ ਜਿਹੜੀ ਇਹ ਕਾਉਂਟੀ ਦੇ ਜਿਹੜੇ ਸਿਹਤ ਅਧਿਕਾਰੀ ਨੇ ਉਹਨਾਂ ਨੇ ਆਪਣਾ ਦਾਅਵਾ ਕਿਉਂ ਵਾਪਸ ਲਿਆ। ਉਹ ਕਿਉਂ ਲੋਕਾਂ ਨੂੰ ਜਿਹੜਾ ਉਹ ਕਹਿ ਰਹੇ ਨੇ ਗੁੰਮਰਾਹ ਕਾਹਤੋਂ ਕਰ ਰਹੇ ਨੇ, ਕਿਉਂਕਿ ਟੈਂਕ ਦੇ ਵਿੱਚੋਂ ਬਾਕੀ ਬਚੇ ਜਦੋਂ ਕੈਮੀਕਲ ਨੂੰ ਹਟਾਇਆ ਗਿਆ ਸੀ ਤਾਂ ਲੋਕਾਂ ਨੇ ਕਿਹਾ ਸੀਗਾ ਕਿ ਫਲਾਂ ਵਰਗੀ ਇੱਕ ਖਾਸ ਬਦਬੂ ਆ ਸਕਦੀ ਹੈ, ਪਰ ਸਿਹਤ ਦੇ ਲਈ ਕਹਿੰਦੇ ਕਿ ਇਹ ਹਾਨੀਕਾਰਕ ਹੈ। ਹੁਣ ਔਰੇਂਜ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਜਿਹੜੇ ਉਹਨਾਂ ਨੇ ਇਸ ਮਾਮਲੇ ਦੀ ਜਿਹੜੀ ਅਪਰਾਧਿਕ ਜਾਂਚ ਆ ਉਹ ਸ਼ੁਰੂ ਕੀਤੀ ਤੇ ਕੰਪਨੀ ਦੇ ਖਿਲਾਫ ਕਈ ਅਦਾਲਤੀ ਜਿਹੜੇ ਕੇਸ ਨੇ ਉਹ ਵੀ ਦਰਜ ਕੀਤੇ ਨੇ ਜੀ। ਪ੍ਰਿਜ਼ਨੋ ਦੇ ਵਿੱਚ ਇੱਕ ਜਿਹੜਾ ਫਾਇਰ ਕਰੂ ਆ ਉਹ ਇਸ ਟਾਈਮ ਬਹੁਤ ਵੱਡੇ ਵੇਅਰ ਹਾਊਸ ਨੂੰ ਜੋ ਅੱਗ ਲੱਗੀ ਆ ਉਹਦੀ ਅੱਗ ਬੁਝਾਉਣ ਦੇ ਵਿੱਚ ਲੱਗਾ ਪਿਆ ਹੈਗਾ। ਇਹ ਸਾਊਥ ਈਸਟਰਨ ਫ੍ਰਿਜ਼ਨੋ ਏਰੀਏ ਦੇ ਵਿੱਚ ਇਹ ਅੱਗ 3:06 ਤੇ ਬਾਅਦ ਦੁਪਹਿਰ ਸਟਾਰਟ ਹੋਈ ਸੀ ਨੀਅਰ ਐਲ ਤੇ ਲਾਸ ਐਂਜਲਸ ਸਟਰੀਟ ਤੇ ਨਾਰਥ ਆਫ ਹੈਮਿਲਟਨ ਐਵਨਿਊ। ਸੋ ਬਹੁਤ ਕਹਿੰਦੇ ਵੀ ਵੱਡਾ ਸਾਰਾ ਪਲੂਮ ਆਪਾਂ ਦੇਖ ਸਕਦੇ ਹਾਂ ਵੀ ਉਹ ਧੂਏ ਦਾ ਉਹ ਦੂਰ ਦੂਰ ਤੱਕ ਜਿਹੜਾ ਦੇਖਿਆ
ਜਾ ਰਿਹਾ ਹੈਗਾ। ਫਾਇਰ ਕਰਿਊ ਨੇ ਕਿਹਾ ਵੀ ਪੂਰੇ ਦਾ ਪੂਰਾ ਜਿਹੜਾ ਵੇਅਰ ਹਾਊਸ ਆ ਉਹ ਲਾਟਾਂ ਦੀ ਲਪੇਟ ਦੇ ਵਿੱਚ ਆ ਗਿਆ ਤੇ ਟੋਟਲੀ ਇਹ ਕੰਪਲੀਟ ਲਾਸ ਲੱਗਦਾ ਹੈਗਾ। ਪ੍ਰੈਸ਼ਰਾਈਜ਼ ਕੰਟੇਨਰਸ ਤੇ ਪਾਵਰ ਲਾਈਨਸ ਜਿਹੜੀਆਂ ਆ ਉਹ ਐਕਸਪਲੋਡ ਹੋ ਗਈਆਂ ਸੀਆਂ। ਸੋ ਉਹਦੇ ਲਾਗੇ ਛਾਗੇ ਦੇ ਜਿਹੜੇ ਵੇਅਰ ਹਾਊਸ ਆ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਆ। 45 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ ਤੇ ਇਹਦੀ ਜਿਹੜੀ ਆ ਕਾਰਨ ਕੀ ਆ ਜਿਹਦੇ ਕਰਕੇ ਅੱਗ ਲੱਗੀ ਆ ਉਹਦੀ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈਗੀ ਆ। ਜੀ, ਕੈਲੀਫੋਰਨੀਆ ਦੀ ਇੱਕ ਕਾਉਂਟੀ ਦੇ ਵਿੱਚ ਅਦਾਲਤ ਨੇ ਇਮੀਗ੍ਰੇਸ਼ਨ ਵਕੀਲਾਂ, ਖਾਸ ਕਰਕੇ ਮਾਈਕ ਸਿੰਘ ਸੇਠੀ ਉਹਨਾਂ ਦਾ ਨਾਮ ਦੱਸਿਆ ਗਿਆ, ਤੇ ਵਿਲੀਅਮ ਰਾਊਡਸ, ਇਹਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੇ ਗਏ ਗਲਤ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਦੇ ਵਿੱਚ ਮੁਅੱਤਲ ਕਰ ਦਿੱਤਾ ਗਿਆ। ਇਹ ਦੋਵੇਂ ਇੱਕ ਲਾ ਫਰਮ ਹੈ, ਸੇਠੀ ਲਾ ਗਰੁੱਪ, ਉਹਨਾਂ ਦੇ ਨਾਲ ਜੁੜੇ ਹੋਏ ਸੀਗੇ। ਦੋਵਾਂ ਨੂੰ $2500 ਦਾ ਜਿਹੜਾ ਜੁਰਮਾਨਾ ਉਹ ਵੀ ਲਾਇਆ ਗਿਆ ਤੇ ਉਹਨਾਂ ਨੂੰ ਅਮਰੀਕਾ ਦੀ 9th ਸਰਕਟ ਕੋਰਟ ਆਫ ਅਪੀਲਸ ਜਿਹੜੀ ਆ ਉਹਦੇ ਵਿੱਚ 6 ਮਹੀਨਿਆਂ ਦੇ ਲਈ ਵਕਾਲਤ ਕਰਨ ਤੋਂ ਵੀ ਰੋਕ ਦਿੱਤਾ ਗਿਆ। ਅਸਲ ਦੇ ਵਿੱਚ ਪੂਰਾ ਮਾਮਲਾ ਕੀ ਹੈ? ਪੂਰੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਵਕੀਲਾਂ ਨੇ ਕੋਰਟ ਦੇ ਵਿੱਚ ਜਿਹੜੇ ਬਰੀਫ ਕੇਸ ਤਿਆਰ ਕੀਤੇ ਸੀਗੇ, ਜਿਹੜੇ ਸ਼ੁਰੂ ਦੇ ਵਿੱਚ ਕੇਸ ਬਾਰੇ ਲਿਖਣਾ ਪੈਂਦਾ, ਜਿਹੜੀ ਉਹ ਜਾਣਕਾਰੀ ਤਿਆਰ ਕੀਤੀ ਸੀ, ਅਸਲ ਦੇ ਵਿੱਚ ਉਹਦੇ ਵਿੱਚ ਜੋ ਜ਼ਿਕਰ ਸੀਗਾ ਉਹ ਇਹੋ ਜਿਹੇ ਕੋਟ ਉਹਨਾਂ ਨੇ ਦਿੱਤੇ ਜਿਹੜੇ ਅਸਲ ਦੇ ਵਿੱਚ ਕੋਈ ਘਟਨਾ ਵਾਪਰੀ ਨਹੀਂ ਸੀਗੀ। ਇਹ ਸਭ ਕਹਿੰਦੇ ਵੀ AI ਦੀ ਮਦਦ ਦੇ ਨਾਲ ਜਦੋਂ ਆਪਾਂ ਕੋਈ ਜਾਣਕਾਰੀ ਤਿਆਰ ਕਰਦੇ ਹਾਂ ਉਹਦੇ ਨਾਲ ਹੋਇਆ ਤੇ ਗਲਤੀ ਛੁਪਾਉਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ। ਜਦੋਂ ਅਦਾਲਤ ਨੇ ਸਵਾਲ ਕੀਤੇ ਤਾਂ ਵਕੀਲਾਂ ਨੇ ਮੰਨਿਆ ਹੀ ਨਹੀਂਗਾ ਵੀ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤੇ ਉਹ ਕਹਿੰਦੇ ਵੀ ਇਹ ਵੀ ਨਹੀਂ ਗਲਤੀਆਂ ਕੀਤੀਆਂ ਵੀ ਇਹ AI ਦੇ ਨਾਲ ਹੋਈਆਂ। ਇਸ ਨੂੰ ਟਾਈਪਿੰਗ ਦੀ ਆਮ ਗਲਤੀ ਉਹਨਾਂ ਨੇ ਕਿਹਾ ਵੀ ਇਹ ਟਾਈਪੋਗ੍ਰਾਫੀਕਲ ਮਿਸਟੇਕਸ ਨੇ ਤੇ ਇਹ ਨਹੀਂ ਸੀ ਹੋਣਾ ਚਾਹੀਦਾ। ਅਦਾਲਤ ਨੇ ਉਹਨਾਂ ਨੂੰ ਇਹ ਮੋੜਵਾਂ ਜਵਾਬ ਜਿਹੜਾ ਮੋੜਵਾਂ ਸਵਾਲ ਕੀਤਾ ਵੀ ਜਿਹੜੇ ਤੁਸੀਂ ਹਵਾਲੇ ਲੱਭ ਕੇ ਲਿਆਂਦੇ ਆ, ਜਦੋਂ ਜੇ ਤੁਸੀਂ ਅਸੀਂ ਕਹੋ ਵੀ ਤੁਸੀਂ ਇਹਨਾਂ ਹਵਾਲਿਆਂ ਦੇ ਬਾਰੇ ਸਾਨੂੰ ਕੋਈ ਦੱਸੋ, ਇਹਨਾਂ ਦੇ ਹੋਣ ਦੇ ਬਾਰੇ ਜਾਂ ਇਹਨਾਂ ਘਟਨਾਵਾਂ ਦੇ ਬਾਰੇ, ਤਾਂ ਉਹ ਹਵਾਲੇ ਦੇਣ ਦੇ ਵਿੱਚ ਨਾਕਾਮ ਰਹੇ। ਇੱਥੋਂ ਪਤਾ ਲੱਗਿਆ ਵੀ ਉਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹ ਜਿਹੜੀਆਂ ਤਿਆਰ ਕੀਤੀਆਂ ਸੀ ਚੀਜ਼ਾਂ। ਬਹੁਤ ਸਾਰੇ ਲੋਕ ਸਿਆਣੇ ਕਹਿੰਦੇ ਨਕਲ ਵੀ ਅਕਲ ਦੇ ਨਾਲ ਵੱਜਦੀ ਆ। ਉਹ ਮਾਮਲਾ ਇੱਥੇ ਹੋਇਆ। ਭਾਰਤ ਦੇ ਇੱਕ ਪਰਿਵਾਰ ਜਿਨ੍ਹਾਂ ਦਾ ਨਾਮ ਇਹਨਾਂ ਨੇ ਨਹੀਂ ਦਿੱਤਾ, ਉਹ ਕਹਿੰਦੇ ਵੀ ਇਸ ਪੂਰੀ ਫੈਮਿਲੀ ਨੂੰ ਡਿਪੋਰਟੇਸ਼ਨ ਤੋਂ ਬਚਾਉਣ ਦੇ ਲਈ ਕੇਸ ਲੜ ਰਹੇ ਸੀਗੇ। ਚੰਗੀ ਗੱਲ ਇਹ ਰਹੀ ਕਿ ਅਦਾਲਤ ਨੇ ਪਹਿਲਾਂ ਹੀ ਪਰਿਵਾਰ ਦੇ ਹੱਕ ਦੇ ਵਿੱਚ ਫੈਸਲਾ ਸੁਣਾ ਕੇ ਉਹਨਾਂ ਤੇ ਦੇਸ਼ ਨਿਕਾਲੇ ਦੀ ਰੋਕ ਲਾ ਦਿੱਤੀ ਤੇ ਵਕੀਲਾਂ ਦੀ ਇਸ ਗਲਤੀ ਕਰਕੇ ਉਸ ਪਰਿਵਾਰ ਤੇ ਫੈਸਲੇ ਦਾ ਕੋਈ ਮਾੜਾ ਅਸਰ ਹੁਣ ਨਹੀਂ ਪਊਗਾ। ਪਰ ਤੁਸੀਂ ਦੇਖੋ ਟਰਕੀਆਂ ਜੀ ਉਹ ਹਰ ਸ਼ੋਅ ਦੇ ਵਿੱਚ ਜ਼ਿਕਰ ਕਰਦੇ ਆ ਵੀ ਤੇਰੇ, ਜਦੋਂ ਕੋਈ ਕਾਲ ਕਰਦਾ ਵੀ ਤੇਰੇ ਵਕੀਲ ਨੇ ਕਿਹਾ ਸੀ, ਕਿ ਉਹ ਇਹੀ ਕਹਿੰਦਾ ਜਦੋਂ ਲੋਕ ਕਹਿੰਦੇ ਕਿ ਨਹੀਂ ਉਹ ਤਾਂ ਇਹ ਗੱਲ ਕਹਿ ਰਿਹਾ, ਉਹ ਕਹਿੰਦਾ ਭਰਾਵਾ ਦੁਬਾਰਾ ਪੁੱਛ। ਸੋ ਤੁਸੀਂ ਦੇਖੋ ਵੀ ਬੰਦਾ ਫੀਸਾਂ ਵੀ ਭਰਦਾ, ਸਾਰਾ ਕੁਝ ਕਰਦਾ, ਤੇ ਜੇਕਰ ਮਲਾਹ ਹੀ ਜਿਹੜਾ ਮਲਾਹ, ਕਿਉਂਕਿ ਵਕੀਲ ਮਲਾਹ ਹੀ ਆ ਨਾ ਜਿਹੜੀ ਤੁਹਾਡੀ ਬੇੜੀ ਪਾਰ ਲਾਉਣੀ ਹੈ, ਤੇ ਜੇ ਉਹੀ ਤੁਹਾਨੂੰ ਡੋਬਣ ਤੇ ਹੋਈ ਤਾਂ ਤੁਹਾਨੂੰ ਬਚਾਊ ਕੌਣ? ਉਹਦਾ ਚੰਗੀ ਗੱਲ ਆ ਵੀ ਚਲੋ ਉਹਨਾਂ ਦੇ ਫੈਸਲਾ ਹੱਕ ਦੇ ਵਿੱਚ ਆ ਗਿਆ, ਨਹੀਂ ਇਹਨਾਂ ਨੇ ਗਲਤ ਹਵਾਲੇ ਦੇ ਕੇ। ਇਸੇ ਕਰਕੇ ਉਹ ਕਹਿੰਦੇ ਨੇ ਕਿ ਕੇਸਾਂ ਦੀ ਤਿਆਰੀ ਜਦੋਂ ਕਰਦੇ ਆ ਉਦੋਂ ਧਿਆਨ ਦੇ ਨਾਲ ਸਾਰੀਆਂ ਚੀਜ਼ਾਂ ਕਰਿਆ ਕਰੋ। ਆ ਇੱਕ ਮਿਸਾਲ ਤੁਹਾਡੇ ਸਾਹਮਣੇ ਆ ਜੀ। ਅੱਜ ਬਹੁਤ ਸਾਰੇ ਰਿਪਬਲਿਕਨਸ ਨੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦਾ ਸਾਥ ਦਿੱਤਾ ਹੈਗਾ ਤਾਂ ਕਿ ਜਿਹੜੇ ਯੂਕਰੇਨ ਨੂੰ ਹੈਲਪ ਦਿੱਤੀ ਜਾ ਸਕੇ। ਹਾਊਸ ਨੇ ਇਸ ਮੈਜਰ ਨੂੰ ਪਾਸ ਕਰ ਦਿੱਤਾ। ਲਗਭਗ $2 ਬਿਲੀਅਨ ਦੀ ਜਿਹੜੀ ਫਾਈਨੈਂਸ਼ੀਅਲ ਏਡ ਆ ਉਹ ਯੂਕਰੇਨ ਨੂੰ ਦਿੱਤੀ ਜਾਊਗੀ ਤੇ ਨਵੀਆਂ ਸੈਂਕਸ਼ਨਸ ਰਸ਼ੀਆ ਦੇ ਅਗੇਂਸਟ ਲਾਈਆਂ ਜਾਣਗੀਆਂ। 226 ਦੇ ਮੁਕਾਬਲੇ 195 ਦੇ ਨਾਲ ਇਹ ਬਿੱਲ ਪਾਸ ਹੋਇਆ। ਇਹ ਤੋਂ ਬਾਅਦ ਜਿਹੜਾ ਹੁਣ ਸੈਨੇਟ ਦੇ ਕੋਲ ਜਾਣਾ ਹੈਗਾ। ਸੋ GOP ਦੇ ਕਾਫੀ ਜ਼ਿਆਦਾ ਜਿਹੜੇ ਰਿਪਬਲਿਕਨ ਲੀਡਰਸ ਆ ਉਹਨਾਂ ਨੇ ਡੈਮੋਕ੍ਰੇਟਸ ਦਾ ਸਾਥ ਦਿੱਤਾ ਯੂਕਰੇਨ ਦੀ ਹੈਲਪ ਦੇ ਲਈ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਆਪਣਾ ਜਿਹੜਾ ਖਬਰਾਂ ਦਾ ਸਮਾਂ ਜੀ ਉਹ ਸਮਾਪਤੀ ਵੱਲ ਆ ਤੇ ਜਾਂਦੇ ਜਾਂਦੇ ਆਪਾਂ ਸਟਾਕ ਤੇ ਜਿਹੜੀ ਕਰੰਸੀ ਦੇ ਰੇਟ ਦੇ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲੀਏ ਜੀ। ਜੀ ਬਿਲਕੁਲ, ਉਹ ਵੀ ਦੇਣੀ ਆ ਤੇ ਜਾਂਦੇ ਜਾਂਦੇ ਇੱਕ ਜ਼ਰੂਰ ਖਬਰ ਸਾਂਝੀ ਕਰਨੀ ਆ ਜੀ। ਅੱਜ ਕੱਲ ਗ੍ਰੈਜੂਏਸ਼ਨ ਸੀਜ਼ਨ ਆ। ਹਰ ਰੋਜ਼ ਕਿਤੇ ਨਾ ਕਿਤੇ, ਚਾਹੇ ਹਾਈ ਸਕੂਲ ਆ ਚਾਹੇ ਮਿਡਲ ਸਕੂਲ ਆ ਜਾਂ ਯੂਨੀਵਰਸਿਟੀਜ਼ ਆ, ਉੱਥੇ ਸਟੂਡੈਂਟਸ ਗ੍ਰੈਜੂਏਟ ਹੋ ਰਹੇ ਆ। ਲੋਕ ਖੁਸ਼ੀਆਂ ਮਨਾਉਂਦੇ ਆ। ਸੋ ਬਿਲਕੁਲ, ਪਰ ਧਿਆਨ ਨਾਲ ਰਹੋ ਸਾਰੇ। ਕੱਲ ਕੈਲੀਫੋਰਨੀਆ ਦੇ ਫੇਅਰਫੀਲਡ ਏਰੀਆ ਦੇ ਵਿੱਚ ਫੇਅਰਫੀਲਡ ਹਾਈ ਸਕੂਲ ਦੀ ਗ੍ਰੈਜੂਏਸ਼ਨ ਸੀ ਤੇ ਉੱਥੇ ਸ਼ੂਟਿੰਗ ਹੋ ਗਈ। ਤੇ ਸ਼ੂਟਿੰਗ 7:15 ਤੇ ਹੋਈ। ਜਿਹੜਾ ਸੈਮ ਜੋਟੋ ਹਾਈ ਸਕੂਲ ਹੈਗਾ ਆ ਉੱਥੇ, ਤੇ ਉੱਥੇ ਇੱਕ ਜਣੇ ਦੀ ਮੌਤ ਹੋ ਗਈ, 3 ਜਣੇ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋ ਗਏ। ਫੇਅਰਫੀਲਡ ਦੀ ਪੁਲਿਸ ਨੇ ਇਹ ਦੱਸਿਆ ਕਿ 3 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੇ ਵਿੱਚ 11 ਸਾਲਾਂ ਦਾ ਬੱਚਾ ਵੀ ਆ ਤੇ 2 ਅਡਲਟ ਆ, ਇੱਕ 25 ਸਾਲਾਂ ਦਾ, ਇੱਕ 20 ਸਾਲਾਂ ਦਾ। ਜਿਸ ਦੀ ਮੌਤ ਹੋਈ ਆ ਉਹ 18 ਸਾਲਾਂ ਦਾ ਆ। ਤੇ ਇਹ ਜਿਹੜੀ ਫੇਅਰਫੀਲਡ ਸੂਜ਼ਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਇਹ ਕਿਹਾ ਵੀ ਜਦੋਂ ਸੈਰੇਮਨੀ ਖਤਮ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਆ ਇਹ ਘਟਨਾ
ਵਾਪਰੀ ਹੈਗੀ ਆ। ਫੇਅਰਫੀਲਡ ਦੇ ਮੇਅਰ ਕੈਥਰੀਨ ਮੋਏ ਉਹਨਾਂ ਨੇ ਇਹ ਕਿਹਾ ਵੀ ਜੋ ਵੀ ਸ਼ੂਟਰ ਸੀ ਉਸ ਨੂੰ ਜਿਹੜਾ ਜਸਟਿਸ ਫੇਸ ਕਰਨਾ ਪਊਗਾ। ਤੇ ਕਹਿੰਦੀ ਵੀ ਮੈਂ ਅਰਦਾਸ ਕਰਦੀ ਹਾਂ ਵੀ ਜਿਹੜੇ ਪਰਿਵਾਰ, ਜਿਹੜੇ ਬੱਚੇ ਤੇ ਉਹਦੇ ਜਿਹੜੇ ਪਰਿਵਾਰ ਆ ਉਹ ਇਨਵੋਲਵਡ ਹੈਗੇ ਆ, ਉਹਨਾਂ ਦੇ ਲਈ ਆਪਾਂ ਅਰਦਾਸ ਕਰਦੇ ਹੈਗੇ ਆ। ਸੋ ਕਹਿੰਦੇ ਵੀ ਜੀ ਮੈਂ ਖੁਦ ਫੇਅਰਫੀਲਡ ਹਾਈ ਸਕੂਲ ਤੋਂ ਗ੍ਰੈਜੂਏਟ ਹੋਈ ਹਾਂ ਤੇ ਇਸ ਟ੍ਰੈਜਡੀ ਨੇ ਮੈਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈਗਾ। ਜੀ ਬਿਲਕੁਲ। ਸੋ ਧਿਆਨ ਦੇ ਨਾਲ ਆਪਣੇ ਬਹੁਤ ਸਾਰੇ ਬੱਚੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ ਤੇ ਚਾਅ ਵੀ ਹੁੰਦਾ ਕਈ ਵਾਰੀ ਜਦੋਂ ਆਪਾਂ ਚਾਅ ਖੁਸ਼ੀ ਦੇ ਵਿੱਚ ਜਾਂਦੇ ਹਾਂ ਤੇ ਆਲੇ ਦੁਆਲੇ ਧਿਆਨ ਵੀ ਘੱਟ ਕਰ ਦਿੰਦੇ ਹਾਂ। ਸੋ ਸਾਰੇ ਆਪੋ ਆਪਣਾ ਧਿਆਨ ਰੱਖੋ, ਬੱਚੇ ਸਾਰਿਆਂ ਦੇ ਇੱਕ ਬਰਾਬਰ ਹੀ ਨੇ। ਸੋ ਆਪਾਂ ਕਹਿੰਦੇ ਹਾਂ ਕਿ ਕਿਸੇ ਦੀ ਵੀ ਜਾਨੀ ਮਾਲੀ ਨੁਕਸਾਨ ਜਿਹੜਾ ਇਸ ਤਰ੍ਹਾਂ ਦਾ ਨਾ ਹੋਵੇ। ਸੋ ਹੁਣ ਆਪਾਂ ਜੇ ਗੱਲ ਕਰਦੇ ਜਾਈਏ ਸਟਾਕ ਮਾਰਕੀਟ ਦੀ, ਡਾਓ ਜੀ ਜੋਨ ਇੰਡਸਟਰੀਅਲ ਅੱਜ ਅਪ ਗਿਆ 1.73%, ਕਲੋਜ਼ ਹੋਇਆ 51,561.93 ਦੇ ਉੱਤੇ। S&P ਇੰਡੈਕਸ ਜਿਹੜਾ ਆ ਉਹ ਅਪ ਗਿਆ 0.41% ਤੇ ਕਲੋਜ਼ ਹੋਇਆ 7584.31 ਦੇ ਉੱਤੇ। ਨੈਸਡੈਕ ਜਿਹੜਾ ਆ ਉਹ ਥੋੜਾ ਜਿਹਾ ਡਾਊਨ ਗਿਆ 0.09% ਤੇ ਕਲੋਜ਼ ਹੋਇਆ 26,830.96 ਦੇ ਉੱਤੇ। ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 38 ਸੈਂਟ ਦੇ ਬਰਾਬਰ, ਇੰਡੀਆ ਦੇ 95 ਰੁਪਏ ਤੇ 80 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 278 ਰੁਪਏ ਤੇ 30 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA ਅੱਗੇ ਤੁਸੀਂ ਸਰਵਣ ਕਰੋਗੇ ਪੰਜਾਬੀ ਰੇਡੀਓ USA ਦੇ ਉੱਤੇ ਸ਼ਾਮ ਦੇ ਦੀ